ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਪਾਣੀ ਦੀ ਸ਼ਾਰਟੇਜ ਰਹੀ ਆ। ਚਲੋ ਮੀਂਹ ਪੈਂਦਾ ਆ, ਪਰ ਮੀਂਹ ਪੈ ਕੇ ਉਹ ਰੁੜ ਜਾਂਦਾ ਆ। ਪਾਣੀ ਸਟੋਰ ਕਰਨ ਦੀ ਸ਼ਮਤਾ ਜਿਹੜੀ ਕਿ ਕੈਲੀਫੋਰਨੀਆ ਦੀ ਘਟੀ ਹੋਈ ਹੈ, ਜਿਸ ਕਰਕੇ ਡਰਾਊਟ ਤੇ ਈਅਰਸ ਦੇ ਵਿੱਚ ਬੜੀ ਪ੍ਰੋਬਲਮ ਜਿਹੜੀ ਉਹ ਹੁੰਦੀ ਆ। ਹੁਣ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਆਪਣੀ ਜਿਹੜੀਆਂ ਗਵਰਨਰ ਦੀਆਂ ਪਾਵਰ ਆ, ਸ਼ਕਤੀਆਂ ਆ, ਉਸ ਦੀ ਵਰਤੋਂ ਕਰਦੇ ਹੋਏ ਅੱਜ ਇੱਕ ਨਵਾਂ ਸਟੇਟ ਲਾ ਦੇ ਤਹਿਤ ਕਿਹਾ ਆ ਵੀ ਜਿਹੜਾ ਜਾਇੰਟ ਰੈਜ਼ਰਵਾਇਰ, ਜਿਸ ਨੂੰ ਸਾਈਟਸ ਰੈਜ਼ਰਵਾਇਰ ਆਖਿਆ ਜਾਂਦਾ, ਜਿਹੜਾ ਕਿ ਪਿਛਲੇ ਕਈ ਦਹਾਕਿਆਂ ਤੋਂ ਇਸ ਦੀ ਚਰਚਾ ਚੱਲ ਰਹੀ ਆ ਵੀ ਉਸ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਬਣਾਇਆ ਜਾਊਗਾ। ਸੈਕਰਾਮੈਂਟੋ ਦੇ ਨਾਰਥ ਵਾਲੇ ਪਾਸੇ ਤਕਰੀਬਨ 70 ਮੀਲ ਹੋਰ ਉੱਤੇ ਤਾਂ ਨੂੰ ਉੱਥੇ ਇਸ ਦੀ ਰੈਜ਼ਰਵਾਇਰ ਦੀ ਜਿਹੜੀ ਸਾਈਟ ਆ ਉਹ ਪਛਾਣੀ ਗਈ ਹੈਗੀ, ਤੇ ਨਾਮ ਵੀ ਇਸ ਦਾ ਸਾਈਟਸ ਰੈਜ਼ਰਵਾਇਰ ਰੱਖਿਆ ਗਿਆ ਸੀ। ਅੱਜ ਜਿਹੜੇ ਨਿਊਸਮ ਹੁਣਾਂ ਨੇ ਕਿਹਾ ਆ ਵੀ ਜਿਹੜਾ ਇਨਫਰਾਸਟ੍ਰਕਚਰ ਲੈਜਿਸਲੇਸ਼ਨ ਆ ਉਸ ਦੇ ਤਹਿਤ ਜਿਹੜੀ ਫੈਡਰਲ ਫੰਡਿੰਗ ਆਈ ਆ, ਉਸ ਦੀ ਵਰਤੋਂ ਕਰਦੇ ਹੋਏ ਅਸੀਂ ਸਾਈਟ ਰੈਜ਼ਰਵਾਇਰ ਨੂੰ ਤੇਜ਼ੀ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਪਿਛਲੇ ਸਾਲ ਦੇ ਵਿੱਚ ਜਦੋਂ ਮੀਂਹ ਪਏ, ਬਹੁਤ ਜ਼ਿਆਦਾ ਪਾਣੀ ਆਇਆ, ਉਸਨੇ ਹੜ੍ਹ ਵੀ ਲਿਆਂਦੇ, ਨੁਕਸਾਨ ਵੀ ਕੀਤਾ, ਤੇ ਪਾਣੀ ਬਹੁਤਾ ਜਿਹੜਾ ਉਹ ਰੁੜ ਗਿਆ। ਉਹਦੇ ਕਰਕੇ ਇਹਨਾਂ ਨੇ ਜਿਹੜੇ ਕੁਛ ਕਦਮ ਅਜਿਹੇ ਚੱਕੇ, ਜਿੱਥੇ ਸ਼ਲਾਘਾ ਕਰਨੀ ਆ ਉੱਥੇ ਸ਼ਲਾਘਾ ਕਰਨੀ ਜਿਹੜੀ ਉਹ ਚਾਹੀਦੀ ਵੀ ਆ, ਵੀ ਪਾਣੀ ਦੀ ਭਾਈ ਜਿਹੜੀ ਆ ਬਚਤ ਆ ਉਸ ਨੂੰ ਰੋਕ ਕੇ ਰੱਖਣਾ ਤੇ ਉਸ ਨੂੰ ਸਟੋਰ ਕਰਕੇ ਰੱਖੋ, ਚੰਗੀ ਗੱਲ ਆ। ਉਹ ਕਹਿੰਦੇ ਵੀ ਅੱਜ ਅਸੀਂ ਜਿਹੜੀ ਆ ਰੈੱਡ ਟੇਪ ਨੂੰ ਕੱਟ ਕਰ ਰਹੇ ਆ ਤਾਂ ਜੋ ਤੇਜ਼ੀ ਦੇ ਨਾਲ ਇਹਨਾਂ ਨੂੰ ਬਣਾਇਆ ਜਾ ਸਕੇ। ਕਲੂਸਾ ਤੇ ਗਲੈਨ ਕਾਉਂਟੀਜ਼ ਦੇ ਵਿੱਚ ਸਾਈਟਸ ਰੈਜ਼ਰਵਾਇਰ ਜਿਹੜਾ ਉਹ ਬਣੂਗਾ। ਇਹ ਲੰਮੇ ਸਮੇਂ ਤੋਂ ਇਸ ਨੂੰ ਇਸੇ ਚੀਜ਼ ਦੇ ਤਹਿਤ ਪ੍ਰਮੋਟ ਕੀਤਾ ਜਾ ਰਿਹਾ ਹੈ ਵੀ ਇਹਦੇ ਨਾਲ ਕੈਲੀਫੋਰਨੀਆ ਦੀ ਪਾਣੀ ਸਟੋਰੇਜ ਕਰਨ ਦੀ ਸ਼ਮਤਾ ਜਿਹੜੀ ਆ ਉਹ ਵਧੂਗੀ, ਖਾਸ ਕਰਕੇ ਉਦੋਂ ਜਦੋਂ ਕਲਾਈਮੇਟ ਚੇਂਜ ਆਪਣੇ ਸਾਹਮਣੇ ਆ, ਅਨਸਰਟਨ ਆ, ਅਚਾਨਕ ਬਹੁਤ ਜ਼ਿਆਦਾ ਮੀਂਹ ਤੇ ਬਹੁਤ ਜ਼ਿਆਦਾ ਜਿਹੜੇ ਸੋਕੇ ਆ ਉਸ ਦੇ ਲਈ। ਕਹਿੰਦੇ ਵੀ ਇਹਦੇ ਨਾਲ ਤਕਰੀਬਨ 1.5 ਮਿਲੀਅਨ ਏਕੜ ਫੁੱਟ ਪਾਣੀ ਜਦੋਂ ਡਰਾਈ ਟਾਈਮਸ ਹੁੰਦੇ ਆ, ਖੁਸ਼ਕ ਜਿਹੜੇ ਸਾਲ ਆਉਂਦੇ ਆ, ਉਹਦੇ ਵਿੱਚ ਰੱਖਿਆ ਜਾਊਗਾ, ਜਿਸ ਦੇ ਨਾਲ 3 ਮਿਲੀਅਨ ਹਾਊਸ ਹੋਲਡਸ ਨੂੰ ਸਾਲਾਨਾ ਜਿਹੜਾ ਉਹ ਪਾਣੀ ਦਿੱਤਾ ਜਾ ਸਕਦਾ ਆ। ਇਹ ਜਿਹੜੀ ਸਪਲਾਈ ਆ ਸਿਟੀਜ਼ ਨੂੰ ਤੇ ਫਾਰਮਸ ਨੂੰ ਐਲ ਜਿਹੜੇ ਬੇ ਏਰੀਏ ਤੋਂ ਲੈ ਕੇ ਐਲਏ ਦੇ ਵਿੱਚ ਵਰਤੀ ਜਾਊਗੀ। ਇਹ ਸੂਬੇ ਦਾ 8ਵਾਂ ਸਭ ਤੋਂ ਵੱਡਾ ਰੈਜ਼ਰਵਾਇਰ ਹੋਊਗਾ ਜੇ ਇਹ ਪੂਰਾ ਸਮੇਂ ਸਿਰ ਹੋ ਜਾਂਦਾ ਆ। ਇਸ ਪ੍ਰੋਜੈਕਟ ਨੂੰ ਕ੍ਰਿਟਿਸਿਜ਼ਮ ਵੀ ਫੇਸ ਕਰਨਾ ਪਿਆ ਸੀਗਾ, ਕਿਉਂਕਿ ਕਹਿੰਦੇ ਵੀ ਸੈਕਰਾਮੈਂਟੋ ਰਿਵਰ ਚੋਂ ਹੋਰ ਪਾਣੀ ਕੱਢਿਆ ਜਾਊਗਾ ਇਸ ਨੂੰ ਭਰਨ ਦੇ ਲਈ, ਜਿਹਦੇ ਨਾਲ ਫਿਸ਼, ਵਾਈਲਡ ਲਾਈਫ ਤੇ ਨੈਚੁਰਲ ਲੈਂਡਸਕੇਪ ਜਿਹੜਾ ਦਰਿਆ ਦੇ ਪਾਣੀ ਦੇ ਵਹਿਣ ਦੇ ਨਾਲ ਹੁੰਦਾ ਆ, ਉਸ ਨੂੰ ਨੁਕਸਾਨ ਪਹੁੰਚੂਗਾ। 149 ਨੰਬਰ ਸੀਗਾ ਸੈਨੇਟ ਬਿੱਲ, ਜਿਸ ਦੇ ਤਹਿਤ ਇਹ ਜਿਹੜੇ ਪੈਕੇजेस ਆ, ਇਹ ਮੈਜਰਸ ਜਿਹੜੇ ਆ, ਉਹਨਾਂ ਦੇ ਵਿੱਚੋਂ ਇੱਕ ਸੀ। ਜੀ, ਅਗਲੀ ਖਬਰ ਵੱਲ ਚਲੀਏ। ਆਪਾਂ ਇੰਡੀਆ ਦੀਆਂ ਖਬਰਾਂ ਤਾਂ ਸੁਣਦੇ ਰਹਿੰਦੇ ਆ ਵੀ ਬਹੁਤ ਵਾਰ ਜਿਹੜੇ ਵੱਡੀਆਂ ਬਿਲਡਿੰਗਾਂ, ਬ੍ਰਿਜ ਉਹ ਡਿੱਗ ਜਾਂਦੇ ਆ। ਪਤਾ ਲੱਗਦਾ ਜਿਹੜੇ ਬਿਲਡਿੰਗ ਇੰਸਪੈਕਟਰਸ ਆ ਉਹ ਪੈਸੇ ਲੈ ਲੈਂਦੇ ਆ, ਇੰਸਪੈਕਸ਼ਨ ਨਹੀਂ ਕਰਦੇ। ਹੁਣ ਇਹ ਸੈਨ ਫਰਾਂਸਿਸਕੋ ਤੋਂ ਖਬਰ ਆ ਰਹੀ ਆ ਵੀ ਇੱਕ ਜਿਹੜਾ ਬਿਲਡਿੰਗ ਇੰਸਪੈਕਟਰ ਆ ਉਹ ਆਪਣੇ ਘਰ ਨੂੰ ਹੀ ਬਣਾ ਰਿਹਾ ਸੀ ਤੇ ਆਪਣਾ ਹੀ ਘਰ ਇੰਸਪੈਕਟ ਕਰ ਰਿਹਾ ਸੀ, ਜਦ ਕਿ ਇਹ ਪੂਰੀ ਵਾਇਲੇਸ਼ਨ ਆ, ਜਿਹਦੇ ਕੌਨਫਲਿਕਟ ਆਫ ਵਿੱਚ ਉਹਦਾ ਇੰਟਰਸਟ। ਫਾਈਨੈਂਸ਼ੀਅਲ ਇੰਟਰਸਟ ਹੈਗਾ। ਕਹਿੰਦੇ ਵੀ $2.1 ਮਿਲੀਅਨ ਉਸਨੇ ਇੱਕ ਟੁੱਟਾ ਜਿਹਾ ਘਰ ਲੈ ਲਿਆ 4 ਸਟੋਰੀ ਦਾ, ਉਹਨੂੰ ਪੂਰੀ ਤਰ੍ਹਾਂ ਜਿਹੜਾ ਆ ਰਿਮੋਡਲ ਕੀਤਾ, ਰੂਮ ਵੀ ਐਡ ਕੀਤੇ, 2 ਫੈਮਿਲੀਜ਼ ਦੇ ਲਈ ਉਹ ਘਰ ਬਣਾ ਦਿੱਤਾ। ਵੈਨ ਜੈਂਗ ਨਾਮ ਦਾ ਇਹ ਜਿਹੜਾ ਅਟਾਰਨੀ ਆ, ਸੌਰੀ ਬਿਲਡਿੰਗ ਇੰਸਪੈਕਟਰ ਆ, ਉਹ ਮਾਰਚ 2020 ਦੇ ਵਿੱਚ ਸਿਟੀ ਆਫ ਸੈਨ ਫਰਾਂਸਿਸਕੋ ਨੇ ਹਾਇਰ ਕੀਤਾ ਸੀ ਤੇ ਇਮੀਡੀਏਟਲੀ ਉਸਨੇ ਕਹਿੰਦੇ ਵੀ ਆਪਣੀ ਹੀ ਘਰ ਦੀ ਜਿਹੜੀ ਇੰਸਪੈਕਸ਼ਨ ਜਿੱਦਾਂ ਹੁੰਦੀਆਂ ਇਲੈਕਟ੍ਰਿਕ, ਪਲੰਬਿੰਗ ਸਾਰੀਆਂ ਉਹ ਆਪ ਹੀ ਸਾਈਨ ਆਫ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੱਲਾ ਇਹ ਨਹੀਂ ਹੈ, ਕਹਿੰਦੇ 19 ਇੰਸਪੈਕਸ਼ਨਸ ਉਹਨਾਂ ਵੱਖ-ਵੱਖ ਪ੍ਰਾਪਰਟੀਆਂ ਦੇ ਕੀਤੀਆਂ, ਜਿਹੜੀਆਂ ਉਹਦੇ ਫਾਦਰ ਤੇ ਹੋਰ ਜਿਹੜੇ ਉਹਦੇ ਇਨਵੈਸਟਰ ਸੀਗੇ ਫਰੈਂਡ, ਉਹਨਾਂ ਦੀਆਂ ਉਹ ਇੰਸਪੈਕਸ਼ਨ ਕੀਤੀਆਂ, ਜਿਨ੍ਹਾਂ ਦੇ ਪਰਮਿਟਸ ਵੀ ਉਹਦੇ ਫਾਦਰ ਲੱਭ ਰਿਹਾ ਸੀ, ਪਰਮਿਟਸ ਉਹਨੇ ਲਏ ਸੀ। ਸੋ ਜਦੋਂ ਇਹ ਪਤਾ ਲੱਗਿਆ ਵੀ ਜ਼ੈਂਗ ਜੋ 35 ਸਾਲਾਂ ਦਾ ਆ, ਉਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ, ਇਹ ਵੀ ਪਤਾ ਚੱਲਿਆ ਵੀ ਉਹਦਾ ਜਿਹੜਾ ਫਾਦਰ ਆ ਉਸਨੇ ਇੱਕ ਹੋਰ ਇੰਸਪੈਕਟਰ ਨੂੰ ਪੈਸੇ ਵੀ ਦਿੰਦਾ ਰਿਹਾ ਉਹ ਇੰਸਪੈਕਸ਼ਨ ਪਾਸ ਕਰਨ ਦੇ ਲਈ। ਬਰਨੀ ਕੁਰਾਨ ਨਾਮ ਦਾ ਇਹ ਜੋ ਬੰਦਾ ਆ ਉਸ ਨੂੰ ਵੀ ਦਿੰਦਾ ਰਿਹਾ। ਕਹਿੰਦੇ ਵੀ ਜੇ ਹੁਣ ਉਸ ਨੂੰ ਇਮੀਡੀਏਟਲੀ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਭੇਜ ਦਿੱਤਾ ਗਿਆ ਆ ਤੇ ਉਹਦੇ ਉੱਤੇ ਜਿਹੜੇ ਆ ਚਾਰਜਸ, ਕ੍ਰਿਮੀਨਲ ਚਾਰਜਸ ਲੱਗ ਸਕਦੇ ਹੈਗੇ ਆ। ਵੀ ਜਿਹੜਾ ਕਨਫਲਿਕਟ ਆਫ ਇੰਟਰਸਟ ਸੀਗਾ, ਉਸ ਨੂੰ ਜਿਹੜੀ ਆਪਣੀ ਪ੍ਰਾਪਰਟੀ ਜਾਂ ਆਪਣੇ ਪੇਰੈਂਟਸ ਦੀਆਂ ਜਾਂ ਆਪਣੇ ਜਿਹੜੇ ਇਨਵੈਸਟਰ ਦੋਸਤ ਆ ਉਹ ਪ੍ਰਾਪਰਟੀਆਂ ਜਿਹੜੀਆਂ ਇੰਸਪੈਕਟ ਨਹੀਂ ਕਰਨੀਆਂ ਚਾਹੀਦੀਆਂ ਸੀ। ਜੀ, ਤਾਂ ਦੇਖ ਲਓ ਵੀ ਆਪਣੀ
ਸ਼ਕਤੀ ਦਾ ਆਪਣੀ ਪਾਵਰ ਦੇ ਜਿਹੜਾ ਦੁਰਉਪਯੋਗ ਕਿੱਦਾਂ ਆ ਵੀ ਆਪਾਂ ਕਿਹੜਾ ਫੜੇ ਜਾਣਾ ਹੈ, ਚੱਕੀ ਚੱਲੋ ਫਟੇ, ਜੋ ਜੀ ਕਰਦਾ ਆ ਉਹ ਕਰੀ ਚੱਲੀਏ। ਸੋ ਇੱਥੇ ਵੀ ਉਹੋ ਜਿਹੀਆਂ ਚੀਜ਼ਾਂ ਹਰਜੋਤ ਸਿੰਘ ਜੀ ਸੁਣਨ ਨੂੰ ਮਿਲ ਰਹੀਆਂ, ਜਿੱਥੋਂ ਬਚਦੇ ਬਚਾਉਂਦੇ ਲੋਕ ਜਿਹੜੇ ਇੱਥੇ ਪਹੁੰਚੇ ਆ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੁਛ ਦਿਨ ਪਹਿਲਾਂ ਜਿਹੜੀ ਚਰਚਾ ਆਪਾਂ ਕੀਤੀ ਸੀ ਵੀ ਇੱਕ ਫੈਡਰਲ ਜਿਹੜੀ ਜਿਊਰੀ ਆ ਉਸ ਦੇ ਸਾਹਮਣੇ ਟਰਾਇਲ ਜਿਹੜਾ ਚੱਲਣਾ ਸੀ ਇੱਕ ਸਕੂਬਾ ਡਾਈਵ ਬੋਟ ਦਾ ਕੈਪਟਨ, ਜਿਸ ਬੋਟ ਨੂੰ ਅੱਗ ਲੱਗ ਗਈ ਸੀ, ਜਿਸ ਕਰਕੇ 34 ਜਾਣਿਆਂ ਦੀ ਮੌਤ ਹੋ ਗਈ ਸੀ। ਇਹ ਕੈਲੀਫੋਰਨੀਆ ਦੇ ਤੱਟ ਦੇ ਨਜ਼ਦੀਕ ਹੋਇਆ ਸੀ। ਹੁਣ ਇਸ ਨੂੰ ਸੀਮੈਨਸ ਮੈਨਸਲੌਟਰ ਦੇ ਵਿੱਚ ਗਿਲਟੀ ਜਿਹੜਾ ਆ ਉਹ ਪਾਇਆ ਗਿਆ ਹੈਗਾ ਆ। ਸੋ ਡਾਈਵ ਬੋਟ ਕੈਪਟਨ ਕ੍ਰਿਮੀਨਲੀ ਨੈਗਲੀਜੈਂਟ ਜਿਹੜੇ ਚਾਰਜਿਸ ਆ ਉਸ ਦੇ ਵਿੱਚ ਦੋਸ਼ੀ ਪਾਇਆ ਗਿਆ ਆ। ਫੈਡਰਲ ਜਿਊਰੀ ਨੇ ਇਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਹੁਣ ਆਉਂਦੀ 8 ਫਰਵਰੀ ਨੂੰ ਜਿਹੜੇ ਇਸ ਨੂੰ ਸਜ਼ਾ ਸੁਣਾਈ ਜਾਣੀ ਆ। ਇਸ ਦੀ ਮੈਕਸੀਮਮ ਸਜ਼ਾ ਕਹਿੰਦੇ 10 ਸਾਲ ਤੱਕ ਹੋ ਸਕਦੀ ਆ। ਜਿਹੜੇ ਰਿਲੇਟਿਵਸ ਇਹਨਾਂ 34 ਵਿਕਟਮਸ ਦੇ, ਉਹਨਾਂ ਦੇ ਪਰਿਵਾਰਕ ਮੈਂਬਰ ਕੋਰਟ ਰੂਮ ਦੇ ਵਿੱਚ ਮੌਜੂਦ ਸੀਗੇ। ਉਹਨਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਤੇ ਬਾਅਦ ਦੇ ਵਿੱਚ ਉਹ ਰੋਂਦੇ ਵੀ ਰਹੇ, ਕਿਉਂਕਿ ਉਹਨਾਂ ਦੇ ਪਿਆਰੇ ਜੀ ਜਿਹੜੇ ਆ ਉਹ ਚੱਲ ਵਸੇ ਸੀ। ਤੇ ਨਾਲ ਹੀ ਉਹਨਾਂ ਨੇ FBI ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਇਸ ਕੇਸ ਨੂੰ ਸਹੀ ਢੰਗ ਦੇ ਨਾਲ ਪੈਰਵਾਈ ਕਰਦੇ ਹੋਏ ਦੋਸ਼ੀ ਨੂੰ ਜਿਹੜਾ ਆ ਉਹ ਦੋਸ਼ ਦਵਾਇਆ ਤੇ ਇਵੈਂਚੁਅਲੀ ਜਿਹੜੀ ਉਸ ਨੂੰ ਹੁਣ ਸਜ਼ਾ ਹੋਊਗੀ। 4 ਸਾਲ ਪਹਿਲਾਂ ਇਹ ਟ੍ਰੈਜਡੀ ਵਾਪਰੀ ਸੀ 2 ਸਤੰਬਰ 2019 ਦੇ ਵਿੱਚ, ਜਿਹਦੇ ਕਰਕੇ ਕਈ ਤਰੀਕੇ ਦੀ ਨਵੀਆਂ ਰੈਗੂਲੇਸ਼ਨਸ ਜਿਹੜੀਆਂ ਆਈਆਂ, ਕਾਂਗਰੈਸ਼ਨਲ ਰਿਫਾਰਮਸ ਤੇ ਸਿਵਲ ਲਾਸੂਟਸ ਵੀ ਇਸ ਵਿੱਚ ਹੋਏ। ਸੈਂਟਾ ਕਰੂਜ਼ ਆਈਲੈਂਡ ਤੋਂ 25 ਮੀਲ ਦੂਰ ਕੰਸੈਪਸ਼ਨ ਨਾਂ ਦੀ ਇਹ ਜਿਹੜੀ ਬੋਟ ਆ ਉਸ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਸੀ।